ਖਬਰ ਭਾਜੀ ਕਰਾਂਗੇ ਕੁਝ ਕੁ ਗੱਲਾਂ ਬਾਤਾਂ ਅਮਰੀਕਾ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਵੀ ਜਿਹੜੇ ਆ ਹੁਣ ਗੋਡੇ ਆ ਉਹ ਲੱਗਣੇ ਸ਼ੁਰੂ ਹੋ ਗਏ ਆ। ਆਪਾਂ ਮੈਂ ਤਾਂ ਜਦ ਆਏ ਆ ਮੈਂ ਦੇਖਦਾ ਹੁੰਦਾ ਜੈਲੋ ਟਰੱਕ ਜਾਂਦੇ ਹੁੰਦੇ ਸੀ, ਪੀਲੇ ਟਰੱਕ। ਤੇ ਅੱਜ ਇਹ ਖਬਰ ਆ ਰਹੀ ਆ ਵੀ ਜੋ ਜੈਲੋ ਕਾਰਪੋਰੇਸ਼ਨ ਆ, ਜੈਲੋ ਟਰੱਕਿੰਗ ਵਾਲੀ ਕੰਪਨੀ, ਉਹ ਬੈਂਕਰਪਸੀ ਫਾਈਲ ਕਰਨ ਜਾ ਰਹੀ ਆ। ਉਹਨਾਂ ਦਾ ਸ਼ੇਅਰ ਇੰਨਾ ਡਾਊਨ ਚਲੇ ਗਿਆ 0.83 83 ਸੈਂਟ ਨੂੰ ਸ਼ੇਅਰ ਚਲਾ ਗਿਆ। $700 ਮਿਲੀਅਨ ਦਾ ਜਿਹੜਾ ਲੋਨ ਆ ਉਹ ਪੀਪੀਪੀ ਲੋਨ ਉਹਨਾਂ ਨੇ ਹਜੇ 2021 ਚ ਲਿਆ ਸੀ ਤੇ ਹੁਣ ਤੱਕ ਸਿਰਫ $230 ਹੀ, ਕੱਲਾ $230 ਪ੍ਰਿੰਸੀਪਲ ਦਿੱਤਾ। ਆਪਾਂ ਸਾਰਿਆਂ ਨੇ ਬਹੁਤ ਸਾਰੇ ਜਿਹੜੇ ਬਿਜ਼ਨਸ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੇ ਪੀਪੀਪੀ ਲੋਨਸ ਲਏ ਆ ਤੇ ਪੇਮੈਂਟਾਂ ਥੋੜੇ ਮਹੀਨੇ ਪਹਿਲਾਂ ਹੀ ਸ਼ੁਰੂ ਹੋਈਆਂ ਤੇ ਮੋਸਟਲੀ ਉਹ ਇੰਟਰਸਟ ਹੀ ਜਾ ਰਿਹਾ। ਸੋ ਇਹੀ ਹਾਲ ਜੈਲੋ ਜਿਹੜੀ ਕਾਰਪੋਰੇਸ਼ਨ ਆ ਉਹਨਾਂ ਦਾ ਹੋਇਆ। $700 ਮਿਲੀਅਨ ਦਾ ਲੋਨ ਲੈ ਕੇ ਗਵਰਨਮੈਂਟ ਦਾ ਤੇ ਸਿਰਫ $230 ਪ੍ਰਿੰਸੀਪਲ ਹੁਣ ਤੱਕ ਗਿਆ ਤੇ $100 ਮਿਲੀਅਨ ਐਵਰੀ ਈਅਰ ਉਹ ਲੂਜ਼ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਹੁਣ ਇਹ ਫੈਡਰਲ ਜਿਹੜਾ ਲੋਨ ਆ ਗਵਰਨਮੈਂਟ ਦਾ ਉਹਦੇ ਉੱਤੇ ਵੀ ਡਿਫਾਲਟ ਕਰਨਗੇ। ਜੀ ਰਮਨ ਜੀ। ਇਹਨਾਂ ਨੇ ਟੇਕ ਓਵਰ ਕੀਤੀਆਂ ਕਈ ਕੰਪਨੀਆਂ ਜਿਹੜੀਆਂ ਇਕੱਠੀਆਂ ਹੋਈਆਂ, YRC ਬਣੀ, ਕਈ ਕੁਛ ਹੋਇਆ ਤੇ ਕਈ ਵਾਰੀ ਇਹ ਜਿਹੜੀ ਕੰਪਨੀ ਹੈਗੀ ਆ ਇਹ ਬੈਂਕਰਪਸੀ ਦੇ ਬਿਲਕੁਲ ਕੰਢੇ ਤੇ ਚਲੀ ਗਈ ਪਿਛਲੇ 20 ਸਾਲਾਂ ਦੇ ਵਿੱਚ। ਐਮਾਜ਼ੋਨ ਦੀ ਲੱਗਦਾ ਸਟ੍ਰਾਈਕ ਹੋ ਗਈ ਆ, ਟਰੱਕ ਖੜੇ ਨੇ ਲਾਈਨਾਂ ਦੇ ਵਿੱਚ। ਜੀ ਹੈਲੋ, ਹਾਂਜੀ ਬੋਲੀ ਜਾਓ, ਥੋੜਾ ਉੱਚੀ ਬੋਲੋ। ਹਾਂਜੀ ਪ੍ਰਵੀਨ ਜੀ ਆਵਾਜ਼ ਘੱਟ ਆ ਰਹੀ ਥੋੜੀ ਜੀ। ਪਿੱਛੇ ਐਮਾਜ਼ੋਨ ਦੀ ਗੱਲ ਚੱਲ ਰਹੀ ਸੀ ਕੋਈ? ਹਾਂਜੀ ਰਮਨ ਜੀ ਉਹ ਸਾਇਲੈਂਟ ਆ ਜੀ ਹੁਣ। ਅੱਛਾ ਜੀ। ਤੇ ਮੈਂ ਕਿਹਾ ਇਹ ਜਿਹੜੀ ਕੰਪਨੀ ਹੈਗੀ ਇਹਨੇ ਕਾਫੀ ਜਿਹੜਾ ਇਸ਼ੂ ਇਹ ਉਦੋਂ ਦੀ, ਜਿੱਦਾਂ ਹੁਣ ਆਪਣੇ ਹਰਜੋਤ ਭਾਜੀ ਕਹਿੰਦੇ ਵੀ ਬਹੁਤ ਪੁਰਾਣੀ ਕੰਪਨੀ ਆ ਇਹ। ਜਦੋਂ ਟਰੱਕਿੰਗ ਇੰਡਸਟਰੀ ਡੀਰੈਗੂਲੇਟ ਹੋਈ ਆ ਆਲਮੋਸਟ 40-45 ਸਾਲ ਪਹਿਲਾਂ ਤੋਂ ਦੀ ਕੰਪਨੀ ਹੈਗੀ ਆ, ਪੁਰਾਣੀ ਕੰਪਨੀ ਆ। ਪਰ ਡੈਫੀਨੇਟਲੀ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਆ ਇਹਦਾ ਮੇਨ ਵੱਡਾ ਰੀਜ਼ਨ ਜਿਹੜਾ ਆ ਉਹ ਇਹ ਦਿੱਤਾ ਜਾ ਰਿਹਾ ਕਿ ਜਿਹੜੀ ਯੂਨੀਅਨਾਈਜ਼ਡ ਆ ਇਹ ਕੰਪਨੀ, ਯੂਨੀਅਨਾਈਜ਼ਡ ਆ, ਇਹਦੇ ਯੂਨੀਅਨ ਵਰਕਰ ਆ ਸਾਰੇ। ਆਲਮੋਸਟ ਮੇਰੇ ਖਿਆਲ 33,000 ਦੇ ਲਾਗੇ ਇਹਦੇ ਯੂਨੀਅਨ ਵਰਕਰ ਆ। ਸੋ ਜਿਹੜੇ ਯੂਨੀਅਨ ਵਰਕਰ ਆ ਉਹ ਯੂਨੀਅਨ ਜਿਹੜੀ ਆ ਉਹ ਕੰਪਨੀ ਨੂੰ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਆ ਜਾਂ ਜਿਹੜੇ ਉਹਨਾਂ ਦੇ ਹੋਰ ਚੀਜ਼ਾਂ ਹੈਗੀਆਂ ਜੋ ਵੀ ਕੁਛ ਕਰ ਸਕਦੇ, ਮਤਲਬ ਕਿ ਕੰਪਨੀ ਨੂੰ ਬਚਾਉਣ ਵਾਸਤੇ ਜਿਹੜੀ ਮੈਨੇਜਮੈਂਟ ਕਰ ਸਕਦੀ ਉਹ ਯੂਨੀਅਨ ਕਰ ਨਹੀਂ ਦੇ ਰਹੀ। ਸੋ ਉਹ ਆਪਣੇ ਵਰਕਰਾਂ ਦੇ ਬੈਨੀਫਿਟ 'ਚ ਆ ਤੇ ਉਹ ਕੰਪਨੀ ਨੂੰ ਬਚਾਉਣ ਦੇ ਬੈਨੀਫਿਟ 'ਚ ਆ। ਇਹਨਾਂ ਦੋਨਾਂ ਦੇ ਚੱਕਰ ਦੇ ਵਿੱਚ ਪਿਛਲੇ ਹਫ਼ਤੇ ਜਿਹੜਾ ਇਸ ਹਫ਼ਤੇ ਦੇ ਸ਼ੁਰੂ 'ਚ ਹੀ ਯੈਲੋ ਕਾਰਪੋਰੇਸ਼ਨ ਜਿਹੜੀ ਹੈਗੀ, ਯੈਲੋ ਵਾਲਿਆਂ ਨੇ ਜਿਹੜੀ ਟੀਮਸਟਰ ਹੈਗੀ ਆ ਉਹਦੇ ਖਿਲਾਫ 137 ਮਿਲੀਅਨ ਦਾ ਲਾਸੂਟ ਵੀ ਜਿਹੜਾ ਕੀਤਾ ਹੈਗਾ ਕਿ ਯੂਨੀਅਨ ਦੇ ਕਰਕੇ ਜਿਹੜਾ ਇਹ ਨੁਕਸਾਨ ਹੋ ਰਿਹਾ ਐਵਰੀ ਡੇ ਉਹਨਾਂ ਨੂੰ। ਤੇ ਮਿਡ ਜੁਲਾਈ ਦੇ ਵਿੱਚ ਆ ਜਿਹੜਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਅਗਲਾ, ਮਿਡ ਜੁਲਾਈ ਤੱਕ ਦੇ ਉਹਨਾਂ ਦੇ ਕੋਲ ਸਿਰਫ ਪੈਸੇ ਹੈਗੇ ਆ। ਉਹਨਾਂ ਨੇ ਇਸ ਵੇਲੇ ਆਪਣੇ ਜਿਹੜੀ ਆ ਕੰਪਨੀ ਦੇ ਵਿੱਚ ਇਹ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਪੈਨਸ਼ਨਾਂ ਤੇ ਹੈਲਥ ਕੇਅਰ ਹੈਗੀ ਆ ਉਹ ਉਹਨਾਂ ਨੂੰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ ਸਟਾਪ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਉਹ ਕੰਪਨੀ ਨੂੰ ਚੱਲਦਾ ਰੱਖ ਸਕਣ। ਸੋ ਪਰ ਇਹਨਾਂ ਦੇ ਵੱਲੋਂ ਇੱਕ ਅਨਸਕਸੈਸਫੁਲ ਜਿਹੜੀ ਆ ਐਫਰਟ ਕੀਤੀ ਗਈ ਹੈ, ਵਾਈਟ ਹਾਊਸ ਨੂੰ ਪਹੁੰਚ ਕੀਤੀ ਗਈ ਹੈ ਕਿ ਉਹ ਇਸ ਮਾਮਲੇ 'ਚ ਜੇ ਕੋਈ ਡੀਲ ਬ੍ਰੋਕਰ ਕਰ ਸਕਦੇ ਆ ਟੀਮਸਟਰ ਦੇ ਨਾਲ, ਪਰ ਉਹ ਅਨਸਕਸੈਸਫੁਲ ਹੈਗੀ ਆ। ਸੋ ਇਸ ਵੇਲੇ ਮਤਲਬ ਕਿ ਅਲਟੀਮੇਟ ਕਹਾਣੀ ਇਹ ਆ ਕਿ ਇਸ ਵੇਲੇ ਇਹ ਬਿਲਕੁਲ ਬੈਂਕਰਪਸੀ ਦੇ ਕੰਢੇ ਤੇ ਹੈਗੇ ਆ। ਔਰ ਜਿੰਨੀ ਕੀ ਵੱਡੀ ਇਹ ਕੰਪਨੀ ਹੋ ਚੁੱਕੀ ਹੈ, ਜਿੰਨਾ ਵੱਡਾ ਉਹ ਕੰਮ ਹੋਇਆ, ਇਹ ਡੈਫੀਨੇਟਲੀ ਬਹੁਤ ਮਤਲਬ ਕਿ ਔਖਾ ਲੱਗ ਰਿਹਾ ਕਿ ਜਿਹੜਾ ਇਹਨਾਂ ਦੀ ਇਸ ਵੇਲੇ ਜਿਹੜੀ ਆ ਪ੍ਰੋਬਲਮ ਇਹ ਸੋਲਵ ਹੋ ਸਕੇ। ਔਰ ਸੋ ਰਮਨ ਜੀ ਕੀ ਹੁੰਦਾ ਵੀ ਬਹੁਤ ਵਾਰ ਜੀ 22,000 ਦੇ ਕਰੀਬ ਜਿਹੜੀਆਂ ਇਹਨਾਂ ਦੀਆਂ ਜੌਬਸ ਆ, ਜਿਹੜੀ ਯੂਨੀਅਨ ਜੌਬਸ ਆ ਉਹ ਜਿਹੜੀਆਂ ਆ ਉਹ ਲੂਜ਼ ਹੋਣਗੀਆਂ ਜੇ ਇਹ ਬੈਂਕਰਪਸੀ ਕਰ ਦਿੰਦੇ ਆ। ਜੀ ਸੋ ਬਹੁਤ ਵਾਰ ਕੀ ਹੁੰਦਾ ਵੀ ਆਪਾਂ ਦੇਖਦੇ ਹਾਂ ਆਪਣੇ ਭੈਣ ਭਰਾ ਬੜੇ ਖੁਸ਼ ਹੋ ਜਾਂਦੇ, ਮੈਨੂੰ ਜੀ 2 ਲੱਖ ਦਾ ਲੋਨ ਮਿਲ ਗਿਆ, 5 ਲੱਖ ਦਾ ਮਿਲ ਗਿਆ ਜਾਂ ਮਿਲੀਅਨ ਦਾ ਮਿਲ ਗਿਆ। ਮੈਂ ਬਹੁਤ ਦੇਖਿਆ। ਤੁਸੀਂ ਦੇਖੋ ਵੀ ਇਹ ਕੰਪਨੀ ਆਲਰੇਡੀ ਰੈੱਡ ਫਲੈਗ ਸੀ। $104 ਮਿਲੀਅਨ YRC ਕੰਪਨੀ ਨੇ 2019 ਚ ਲੂਜ਼ ਕੀਤਾ ਸੀ ਤੇ ਉਹਨਾਂ ਦੀ ਇਨਕਮ ਸਿਰਫ ਹੋਈ ਸੀ $20.2 ਮਿਲੀਅਨ ਤੇ ਉਹਨਾਂ ਨੂੰ $17 ਮਿਲੀਅਨ ਇੱਕ ਫੰਡ ਸੈਟਅਪ ਕੀਤਾ ਗਿਆ ਸੀ ਨੈਸ਼ਨਲ ਸਿਕਿਉਰਿਟੀ ਵੱਲੋਂ, ਗਵਰਨਮੈਂਟ ਵੱਲੋਂ,
ਕਈ ਜਿਹੜੇ ਉਸ ਟਾਈਮ ਦੇ ਉੱਤੇ ਕਰੂਸ਼ੀਅਲ ਆ ਕਰੋਨਾ ਵਾਇਰਸ ਦੇ ਦੌਰਾਨ, ਉਹਦੇ ਵਿੱਚੋਂ ਵੀ ਇਹਨਾਂ ਨੂੰ ਲੋਨ ਮਿਲਿਆ ਸੀ। ਫਿਰ ਬਾਕੀ $700 ਮਿਲੀਅਨ ਦਾ PPP ਲੋਨ ਵੀ ਲਿਆ ਸੀ, ਹਨਾ। ਹਾਲਾਂਕਿ ਇਹ ਜੋ ਜਸਟਿਸ ਡਿਪਾਰਟਮੈਂਟ ਨੇ ਪਹਿਲਾਂ ਇਹਦੇ ਤੇ ਡੀਫਰਾਡਿੰਗ ਦੇ ਚਾਰजेस ਵੀ ਲਾਏ ਸੀ, ਕਿਉਂਕਿ ਜਦੋਂ ਇਹ ਸ਼ਿਪ ਕਰਦੇ ਸੀ, ਸ਼ਿਪਮੈਂਟਸ ਦੇ ਵਿੱਚ ਜਿਹੜਾ ਭਾਰ ਆ weight, ਉਹਦੇ ਵਿੱਚ ਇਹਨਾਂ ਦੀ ਹੇਰਾਫੇਰੀ ਸੀ। ਫਿਰ ਕੇਸ ਨਹੀਂ ਮਾਰਚ 2022 ਸੈਟਲ ਕਰ ਲਿਆ $6.85 ਮਿਲੀਅਨ ਦੇ। ਜੀ ਦੇਖੋ ਵੀ ਇੰਨੀਆਂ ਰੈੱਡ ਫਲੈਗ ਸੀ, ਫਿਰ ਵੀ ਫੈਡਰਲ ਗਵਰਨਮੈਂਟ ਨੇ $700 ਮਿਲੀਅਨ ਲੋਨ ਦੇ ਦਿੱਤਾ ਤੇ ਹੁਣ ਉਹ ਬੈਂਕਰਪਸੀ ਕਰਨ ਜਾ ਰਹੇ ਆ। ਆਮ ਇਹਦੇ ਅਸੀਂ ਵਿੱਚ ਸਾਰੇ ਨਾ ਗੱਲਾਂ ਸੁਣਦੇ ਆ ਵੀ PPP ਲੋਨ ਜੋ ਆ ਜਿਹਨੇ ਲਏ ਆ ਉਹਨਾਂ 'ਚ ਤੁਸੀਂ ਉਹ ਤਾਂ ਦੇਣੇ ਹੀ ਪੈਣੇ ਆ no matter what, ਤੇ ਪਰ ਆ ਹੁਣ ਐਡੀਆਂ ਵੱਡੀਆਂ ਕੰਪਨੀਆਂ ਦੇ $700 ਮਿਲੀਅਨ ਉਹ ਜਿਹੜਾ ਆ ਕੀ ਬਣੂਗਾ? ਜਿਹੜੀ ਇਹਦੀ ਇਸ ਕੰਪਨੀ ਦੀ ਹੈ ਨਾ, ਜਿਹੜੇ ਭਾਜੀ PPP ਲੋਨ ਆ ਉਹ ਵਾਪਸ ਨਹੀਂ, ਇਹ ਦੂਸਰਾ ਜਿਹੜਾ ਐਮਰਜੈਂਸੀ ਫੰਡ ਸੀਗਾ ਜਿਹੜਾ ਉਹ ਹੈਗਾ, ਉਹ ਲੋਨ ਹੈਗਾ। PPP ਜਿਹੜਾ ਹੈਗਾ ਉਹ ਇਹਨਾਂ ਦੇ ਜਿਹੜੇ ਆ ਉਹ ਨਹੀਂ ਦਿੱਤੇ ਜਾਣੇ ਵਾਪਸ, ਪਰ ਜਿਹੜਾ ਇਹ ਫੰਡ ਦੂਸਰਾ ਹੈਗਾ ਲੋਨ ਜਿਹੜਾ ਇਹ ਉਹ ਹੈਗਾ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਦੇਖਣ ਵਾਲੀ ਇਹ ਆ ਕਿ ਇਸ ਕੰਪਨੀ ਨੇ ਬਹੁਤ ਟਰਾਈ ਕੀਤੀ ਸਰਵਾਈਵ ਕਰਨ ਦੀ, ਕਿਸੇ ਤਰੀਕੇ ਦੇ ਨਾਲ ਸਰਵਾਈਵ ਹੋ ਸਕੇ ਜਾਂ ਕਰ ਸਕਣ। ਪਰ ਡੈਫੀਨੇਟਲੀ ਜਿਹੜੀਆਂ ਕਈ ਕੰਪਨੀਆਂ ਸੀਗੀਆਂ ਜਿਹੜੀਆਂ ਕਿ ਇਹਨੇ ਪਿਛਲੇ 20 ਸਾਲਾਂ ਦੇ ਵਿੱਚ ਇਹਨਾਂ ਨੇ ਅਕਵਾਇਰ ਵੀ ਕੀਤੀਆਂ, ਮਤਲਬ ਕਿ ਉਹਨਾਂ ਨੂੰ ਅਕਵਾਇਰ ਕਰਕੇ ਵੱਡੀ ਤੋਂ ਵੱਡੀ ਕੰਪਨੀ ਜਿਹੜੀ ਆ ਇਹ ਬਣਨ ਦੀ ਕੋਸ਼ਿਸ਼ ਰਹੀ ਆ। ਇਸ ਵੇਲੇ 3rd ਲਾਰਜੈਸਟ ਕੰਪਨੀ ਹੈਗੀ ਆ US ਦੀ LTL ਫਰੇਟ ਦੇ ਵਿੱਚ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਇਸ ਵੇਲੇ ਬਹੁਤ ਹੀ ਇਹਨਾਂ ਨੇ ਜਦੋਂ ਇਹ 700 ਮਿਲੀਅਨ ਦਾ ਲੋਨ ਇਹਨਾਂ ਨੂੰ ਕੋਵਿਡ ਦੇ ਦਰਮਿਆਨ ਮਿਲਿਆ ਨਾ, ਉਦੋਂ 30% ਇਹਨਾਂ ਦੀ ਜਿਹੜੀ ਫਰੇਟ ਕਪੈਸਿਟੀ ਸੀਗੀ, ਜਿਹੜੀ ਫਰੇਟ ਸੀਗਾ ਉਹ ਥੱਲੇ ਗਿਆ ਸੀਗਾ, 30% ਦਾ ਘਟਿਆ ਸੀ ਫਰੇਟ ਕੋਵਿਡ ਦੇ ਦਰਮਿਆਨ। ਉਦੋਂ ਇਹਨਾਂ ਨੇ ਸਾਰਿਆਂ ਨਾਲੋਂ ਵੱਡਾ ਜਿਹੜਾ ਗੌਰਮੈਂਟ ਨੂੰ ਇਹ ਕਿਹਾ ਸੀਗਾ, ਇਹ ਗੱਲ ਕਹੀ ਸੀਗੀ ਕਿ ਜਿਹੜੀ ਇਹ ਯੈਲੋ ਫਿਟ ਹੈਗੀ ਆ ਇਹ ਸਾਰਿਆਂ ਨਾਲੋਂ ਵੱਡੀ ਕੰਟਰੈਕਟਰ ਹੈਗੀ ਆ US ਆਰਮੀ ਦਾ ਫਰੇਟ, ਜਿਹੜਾ US ਆਰਮੀ ਦਾ ਸਮਾਨ ਜਿਹੜਾ ਕੈਰੀ ਕਰਦੇ ਆ, ਬਿਗੇਸਟ ਜਿਹੜਾ ਕੰਮ ਸੀਗਾ। ਸੋ ਉਦੋਂ ਇਹਨਾਂ ਨੇ ਇਹ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਸੀਗਾ ਵੀ ਜੇ ਅਸੀਂ ਫੇਲ ਹੁੰਦੇ ਆ ਤਾਂ ਆਰਮੀ ਦਾ ਸਮਾਨ ਜਿਹੜਾ ਇੱਥੋਂ ਤੋਂ ਉੱਧਰ ਜਾਣਾ, ਜੋ ਵੀ ਜਿਹੜਾ ਉਹ ਡਿਸਟਰਪਟ ਹੋ ਜਾਣਾ ਪੂਰਾ, ਤੇ ਉਹਦੇ ਨਾਲ ਬਹੁਤ ਮਤਲਬ ਕਿ ਖਰਾਬ ਕੰਮ ਹੋਣਾ ਆਰਮੀ ਦੇ ਲਈ। ਸੋ ਉਦੋਂ ਇਹ ਗੱਲ ਕਹਿ ਕੇ ਇਹਨਾਂ ਨੇ ਇਹ ਸਾਰਾ ਕੁਝ ਲਿਆ ਸੀਗਾ। ਪਰ ਡੈਫੀਨੇਟਲੀ ਉਸ ਤੋਂ ਬਾਅਦ ਦੇ ਵਿੱਚ ਇਹ ਸਮਝ ਆਈ ਆ, ਸਾਰਿਆਂ ਨੂੰ ਪਤਾ ਲੱਗਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿਹੜੇ ਹੋਰ ਦੂਜੇ ਕੈਰੀਅਰ ਹੈਗੇ ਆ ਉਹ ਕੇਪੇਬਲ ਸੀਗੇ ਸਾਰਾ ਫੇਟ ਹੈਂਡਲ ਕਰਨ। ਸੋ ਬੇਸਿਕਲੀ ਉਦੋਂ ਵੀ ਇਹਨਾਂ ਨੇ ਉਹ ਕਹਿ ਲਓ ਵੀ ਗੱਪ ਮਾਰ ਕੇ ਸਾਰਾ ਕੁਝ ਕਰ ਲਿਆ। ਪਰ ਡੈਫੀਨੇਟਲੀ ਜਿਹੜੀ ਇਹਨਾਂ ਦੀ ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਹੈਗੀ ਆ ਕਿ ਇਹ ਯੂਨੀਅਨਾਈਜ਼ਡ ਹੈਗੇ ਆ, ਯੂਨੀਅਨ ਇਹਨਾਂ ਨੂੰ ਹੈਂਡਲ ਕਰਦੀ ਇਹਨਾਂ ਨੇ ਇੰਪਲੋਈਆਂ ਨੂੰ। ਉਹਦੇ ਕਰਕੇ ਇਹ ਜਿਹੜੇ ਨਾਨ ਯੂਨੀਅਨਾਈਜ਼ਡ ਬਾਹਰ ਕੰਪਨੀਆਂ ਹੈਗੀਆਂ ਉਹਨਾਂ ਨਾਲ ਇਹ ਕੰਪੀਟ ਨਹੀਂ ਕਰ ਸਕਦੇ। ਇਹਨਾਂ ਦੀ ਸਰਵਿਸ ਜਿਹੜੀ ਆ ਬਹੁਤ ਮਾੜੀ ਹੈਗੀ ਆ, ਸਰਵਿਸ ਇੰਨੀ ਵਧੀਆ ਨਹੀਂ ਹੈਗੀ। ਸੋ ਉਹ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਹਨਾਂ ਨੂੰ ਕੰਪੀਟ ਕਰਨ ਤੋਂ ਰੋਕਦੀਆਂ ਬਾਹਰਲੀ ਮਾਰਕੀਟ ਦੇ ਵਿੱਚ। ਜੀ, ਸੋ ਬਿਲਕੁਲ ਕਹਿੰਦੇ ਵੀ ਲੋਨ ਬਹੁਤ ਜ਼ਿਆਦਾ ਹੈ ਇਹਨਾਂ ਦਾ, ਡੈਪਟ ਜਿਹੜੀ ਹੈਗੀ ਕਰਜ਼ਾ $1.5 ਬਿਲੀਅਨ ਦਾ ਆ, ਤੇ ਇਹਨਾਂ ਦੀ ਹੁਣ ਵੈਲਿਊ ਜੇ ਦੇਖਿਆ ਜਾਵੇ ਸਟਾਕ ਮਾਰਕੀਟ ਦੇ ਹਿਸਾਬ ਨਾਲ 83 ਸੈਂਟ ਪਰ ਸ਼ੇਅਰ ਦੇ ਹਿਸਾਬ ਨਾਲ ਸਿਰਫ $44 ਮਿਲੀਅਨ ਹੈਗੀ ਆ। ਈਵਨ ਦੋ ਇਹਨਾਂ ਦੇ ਐਸੈਟਸ ਵਗੈਰਾ $2 ਬਿਲੀਅਨ ਦੇ ਹੈਗੇ ਆ, ਪਰ ਬੈਂਕਰਪਸੀ ਤੋਂ ਬਿਨਾਂ ਕਹਿੰਦੇ ਇਹਦਾ ਹੁਣ ਕੁਝ ਹੋਣਾ ਨਹੀਂ ਹੈ। ਪਰ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਆ, ਸੋ ਜੇ ਫੇਲ ਹੁੰਦੀ ਆ ਤਾਂ ਬਹੁਤ ਵੱਡਾ ਪ੍ਰੋਬਲਮ ਪੈਣੀ ਆ। ਇਹ ਤੋਂ